ਅਸਲਾਮ ਅਲੈਕਮ, ਕੀ ਹਾਲ ਹੈ ਜਨਾਬ। ਤੁਸੀਂ ਵੇਖਦੇ ਪਏ ਹੋ ਮੇਰਾ YouTube ਚੈਨਲ ਗਾਲ ਮੋਹਾੜ ਤੇ ਮੈਂ ਹਾਂ ਤੁਹਾਡਾ ਦੋਸਤ ਅਬਦੁਲ ਮਾਲਿਕ ਮਿਰਾਲੀ। ਅੱਛਾ, ਬੜੀ ਅਜੀਬ ਜਿਹੀ ਖਬਰ ਹੈ ਯਾਰ। ਇਹ ਜਿਹੜਾ ਈਰਾਨ ਤੇ ਹਮਲਾ ਹੋਇਆ ਨਾ ਇਸਰਾਈਲ ਦਾ, ਉਹਦੀ ਕੋਈ ਸਮਝ ਨਹੀਂ ਆਈ। ਤੇ ਜਿਹੜਾ ਈਰਾਨ ਕੀਤਾ ਹੈ ਨਾ ਹਮਲਾ ਇਸ ਤੇ ਇਸਰਾਈਲ ਤੇ, ਉਹਦੀ ਵੀ ਕੋਈ ਸਮਝ ਨਹੀਂ ਆਈ। ਪਤਾ ਨਹੀਂ ਕੀ ਟੋਪੀ ਡਰਾਮਾ ਜੀ। ਉਹਨਾਂ ਆਖਿਆ ਜੀ ਹਮਲਾ ਹੋਇਆ ਹੀ ਕੋਈ ਨਹੀਂ। ਕੱਲ ਮੋੜ ਆਖਿਆ ਨੇ ਜੀ ਹੋਇਆ ਹਮਲਾ, ਅਸਾਂ ਨਾਕਾਮ ਕਰ ਦਿੱਤਾ, ਸਾਡਾ ਨੁਕਸਾਨ ਕੋਈ ਨਹੀਂ ਹੋਇਆ। ਉਹ ਆਖਦੇ ਨੇ ਜੀ ਅਸਾਂ ਇਹਨਾਂ ਦੇ ਫੌਜੀ ਅਦਾਫ ਸਾਰੇ ਜਿਹੜੇ ਨੇ ਉਹ ਖਤਮ ਕਰ ਦਿੱਤੇ ਨੇ, ਉਹਨਾਂ 'ਤੇ ਹਮਲਾ ਕੀਤਾ। ਤੇ ਜਿਸ ਲਈ ਈਰਾਨ ਹਮਲਾ ਕੀਤਾ ਜੀ ਉਸ ਆਖਿਆ ਜੀ ਅਸਾਂ ਉਹਨਾਂ ਦੇ ਬੜਾ ਭਾਰੀ ਨੁਕਸਾਨ ਬਣਾਇਆ। ਤੇ ਇਸਰਾਈਲ ਆਖਿਆ ਜੀ ਅਸਾਂ ਉਹਦੇ ਜਿਹੜੇ ਮਿਜ਼ਾਈਲ ਹਨ ਉਹ ਫਿਜ਼ਾ 'ਚ ਤਬਾਹ ਕਰ ਦਿੱਤੇ ਨੇ। ਕੋਈ ਸਮਝ ਨਹੀਂ ਆਈ। ਉਹਨਾਂ ਹੀ ਨਹੀਂ ਦੱਸਿਆ ਵੀ ਕਿਤਨੇ ਇਸਰਾਈਲੀ ਮੋਏ ਨੇ, ਤੇ ਉਹਨਾਂ ਹੀ ਨਹੀਂ ਦੱਸਿਆ ਵੀ ਕਿਤਨੇ ਈਰਾਨੀ ਮੋਏ ਨੇ। ਕੀ ਪਤਾ ਨਹੀਂ ਯਾਰ, ਟੋਪੀ ਡਰਾਮਾ ਚੱਲ ਰਿਹਾ। ਅਮਰੀਕਾ ਦਾ ਜੀ ਉੱਥੇ ਤੇਲ 'ਤੇ ਹਮਲਾ ਨਾ ਕਰਿਆ ਹੈ, ਈਰਾਨ ਦੇ ਤੇਲ ਦੇ ਡੀਪੂਆਂ 'ਤੇ ਹਮਲਾ ਨਾ ਕਰਿਆ ਹੈ, ਤੇ ਉਸ ਦੇ ਜੌਹਰੀ ਹਥਿਆਰ ਜਿਹੜੇ ਨੇ ਜਿੱਥੇ ਬਣਦੇ ਨੇ ਉੱਥੇ ਹੀ ਹਮਲਾ ਨਾ ਕਰਿਆ। ਅਮਰੀਕਾ ਦਾ ਜੀ ਮੈਨੂੰ 2 ਘੰਟੇ ਪਹਿਲੇ ਪਤਾ ਹੀ ਦੱਸ ਦਿੱਤਾ ਨੇ ਵੀ ਅਸਾਂ ਹਮਲਾ ਕਰ ਰਹੇ ਹਾਂ। ਨਾਲੇ ਆਦਾ ਜੀ ਮੈਂ ਇਸ ਹਮਲੇ 'ਚ ਮੁਲਵਿਸ ਕੋਈ ਨਹੀਂ। ਈਰਾਨ ਆਦਾ ਜੀ ਸਾਨੂੰ 1 ਘੰਟਾ ਪਹਿਲੇ ਇਸ਼ਾਰੇ ਮਿਲ ਗਏ ਹਨ, ਅਸਾਂ ਆਪਣੇ ਤੈਯਾਰੇ ਉਡਾ ਲਏ ਹਨ, ਹਮਲਾ ਹੋਇਆ ਹੀ ਕੋਈ ਨਹੀਂ। ਤੇ ਉਹ ਐਵੇਂ ਬੜਾ ਚੜਾ ਕੇ ਪੇਸ਼ ਕਰ ਰਿਹਾ ਕੋਈ ਇਸਰਾਈਲੀ ਤੈਯਾਰਾ ਈਰਾਨ ਵਿੱਚ ਦਾਖਲ ਹੀ ਨਹੀਂ ਹੋਇਆ। ਉਹ ਆਖਦੇ ਨੇ ਸਾਡੇ 100 ਤੈਯਾਰੇ ਗਏ ਤੇ ਉਹ ਰਾਤੀ ਹਮਲਾ ਕਰਕੇ ਆ ਗਏ। ਇਹ ਕੀ ਟੋਪੀ ਡਰਾਮਾ। ਅਸਲ ਦੇ ਵਿੱਚ ਮਜ਼ਲੂਮ ਹਨ ਗਰੀਬ ਫਲਸਤੀਨੀ ਜਿਹੜੇ ਇਸ ਚੱਕੀ ਵਿੱਚ ਪਿਸ ਰਹੇ ਨੇ, ਯਾਨੀ ਸ਼ਹੀਦ ਹੋ ਰਹੇ ਨੇ ਫਲਸਤੀਨੀ ਬੱਚੇ, ਬੂढ़े, ਜਵਾਨ। ਹਸਪਤਾਲ ख़त्म, ਸਕੂਲ ख़त्म। ਅੱਲਾਹੁ ਅਕਬਰ। ਮਕਸਦ ਸਾਰਾ ਉਹਨਾਂ ਸ਼ੋਧਿਆਂ ਦੀ ਜਮ੍ਹਾਂ ਪੂੰਜੀ ख़त्म, ਨਸਲਾਂ ख़त्म। ਅੱਲਾ ਉਹਨਾਂ ਦੀ ਸ਼ਹਾਦਤ ਕਬੂਲ ਕਰੇ, ਅੱਲਾ ਉਹਨਾਂ ਨੂੰ ਇਸਤਕਾਮਤ ਦੇਵੇ। ਇਹ ਜਿਹੜੇ ਬਾਕੀ 3-4 ਮੁਲਕ ਨਾ ਯਾਰ, ਮੈਨੂੰ ਤਾਂ ਲੱਗਦਾ ਹੈ ਕੋਈ ਟੋਪੀ ਡਰਾਮਾ ਕੀਤੀ ਖਲੇ ਨੇ। ਤੇ ਤਬਾਹੀ ਵਿਚਾਰਿਆਂ ਫਲਸਤੀਨੀਆਂ ਦੀ ਹੋ ਰਹੀ ਹੈ। ਬਾਕੀ ਤੁਸੀਂ ਲੋਕ ਹੀ ਖਬਰਾਂ ਸੁਣਦੇ ਹੋ, ਅਖਬਾਰਾਂ ਪੜ੍ਹਦੇ ਹੋ, ਤੁਸੀਂ ਠੀਕ ਬਿਹਤਰ ਜਾਣਦੇ ਹੋ। ਮੇਰੇ ਹਿਸਾਬ ਵਿੱਚ ਨਾ ਇਸਰਾਈਲ ਹਮਲਾ ਕੀਤਾ ਤੇ ਨਾ ਈਰਾਨ ਕੀਤਾ। ਇਹ ਕੋਈ ਟੋਪੀ ਡਰਾਮਾ ਹੀ ਚੱਲ ਰਿਹਾ। ਤੇ ਅਮਰੀਕਾ ਦੋਵਾਂ ਦੇ ਨਾਲ ਹੈ, ਈਰਾਨ ਦੇ ਨਾਲ ਹੈ ਤੇ ਇਸਰਾਈਲ ਦੇ ਨਾਲ ਹੈ। ਤੇ ਐਵੇਂ ਜਿਹੜਾ ਨਾ ਅੱਖੀਂ 'ਚ ਧੂਲ ਝੋਂਕੀ ਹੋਈ ਹੈ ਨਾ, ਬਾਕੀ ਇਹਨਾਂ ਦੀ ਗੱਲ ਸ਼ਲ ਕੋਈ ਨਹੀਂ। ਐਵੇਂ ਅਸਾਂ ਵਾਹ ਵਾਹ ਕੀਤੀ ਹੋਈ ਹੈ, ਈਰਾਨ ਹੀ ਵਾਹ ਵਾਹ ਤੇ ਅਮਰੀਕਾ ਹੀ ਵਾਹ ਵਾਹ ਤੇ ਫਲਾਣਾ ਹੀ ਵਾਹ ਵਾਹ। ਤੇ ਸਾਡੀ ਸਮਝ ਤੋਂ ਬਈ ਇਹ ਕਹਾਣੀ ਬਾਹਰ ਹੈ। ਬਹਰਹਾਲ ਮੇਰੇ ਹਿਸਾਬ ਵਿੱਚ ਇਹ ਸਾਰੇ ਰੱਲੇ ਮਿਲੇ ਹੋਏ ਨੇ, ਈਰਾਨ, ਇਸਰਾਈਲ, ਅਮਰੀਕਾ, ਸਭ ਰੱਲੇ ਮਿਲੇ ਹੋਏ ਨੇ। ਬਰਬਾਦੀ ਵਿਚਾਰੇ ਫਲਸਤੀਨੀਆਂ ਦੀ ਹੋ ਰਹੀ ਹੈ। ਅੱਲਾ ਉਹਨਾਂ ਦੀ ਮਦਦ ਫਰਮਾਵੇ। ਅੱਲਾ ਪਾਕ ਕੋਈ ਸਲਾਹੁਦੀਨ ਅਯੂਬੀ ਜੈਸਾ ਲੀਡਰ ਉਹਨਾਂ ਨੂੰ ਅਤਾ ਕਰੇ, रहमतुल्लाह अलैह। कोई सुल्तान नूरुद्दीन जंगी जैसा, कोई सुल्तान महमूद गजनवी जैसा, कोई तारिक बिन ज़ियाद जैसा। तो अल्लाह पाक यार ऐसा लीडर अता करे जिहड़ा इन्हां यहूदियां दी नस्लां नूं तबाह करे ते ईसाइयां दी नूं। जिस दिन दे ऐसे लीडर अल्लाह पाक ने पैदा कर मुसलमानां दे घर नहीं ना पैदा होए, इसराइली होवन यहूदी हो, इसराइली यहूदी होवन या ईसाई होवन, ये मुसलमानों ते हावी होए। मुसलमान है जिहड़ा ना वही ख्वाब गफलत की चादर पा के सुते होए। अल्लाह सब नूं हिदायत देवे। तो ये बाकी भाईजान सारा टोपी ड्रामा ही लगता है। अल्लाह फलस्तीनियों की मदद करे तो किबला अवल नूं आज़ाद करे। इहो ड्रामा ही चल रहा है। बाकी मेरे चैनल को सबसक्राइब करे सो, घंटी के बटन को दबा ले सो, ताकि आने वाली हर वीडियो तुहाडे तक पहुँच सके। बड़ी परेशानी है यार फलस्तीन वाले वास्ते। अल्लाह उन्होंने गैबी मदद फरमावे, को लीडर अता करे जी। बाकी भाईजान सब टोपी